बैक टू न्यूज़ TV 84 ब्रेक ਤੋਂ ਬਾਅਦ ਅਸੀਂ ਗੱਲਬਾਤ ਕਰਦੇ ਹਾਂ ਸਰਦਾਰ ਰੇਸ਼ਮ ਸਿੰਘ ਜੀ ਨਾਲ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੋ ਇਸ ਵੇਲੇ ਸਾਡੇ ਨਾਲ ਬੇਕਰਸਫੀਲਡ ਕੈਲੀਫੋਰਨੀਆ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਸਭ ਤੋਂ ਪਹਿਲਾਂ ਸਾਨੂੰ ਮੋਦੀ ਦੀ ਜਗਰਾਮਾ ਰੈਲੀ ਬਾਰੇ ਦੱਸੋ ਤੇ ਦੱਸੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਸ ਰੈਲੀ ਦੇ ਵਿਰੋਧ ਵਿੱਚ ਕੀ ਕਾਰਵਾਈ ਕੀਤੀ, ਇਸ ਦਾ ਵੇਰਵਾ ਦਿਓ। ਹਾਂਜੀ, ਇਹ ਜਿਵੇਂ ਸਾਡੇ ਸਰੋਤਿਆਂ ਨੂੰ ਪਤਾ ਹੈ ਕਿ ਪਹਿਲਾਂ ਮੋਦੀ ਨੇ ਮੋਗੇ ਦੇ ਵਿੱਚ ਰੈਲੀ ਜਿਹੜੀ ਇਹਨਾਂ ਨੇ ਰੱਖੀ ਸੀ ਬੀਜੇਪੀ ਨੇ ਤੇ ਅਕਾਲੀ ਦਲ ਦੀ ਸਰਕਾਰ ਨੇ ਜੀ। ਸੋ ਉਸ ਵੇਲੇ ਜਦੋਂ ਉਹਦੇ ਬਰਾਬਰ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਰੈਲੀ ਰੱਖ ਦਿੱਤੀ ਗਈ ਜੀ ਤਾਂ ਉਹਨਾਂ ਨੇ ਮੌਸਮ ਦਾ ਬਹਾਨਾ ਲਾ ਕੇ ਤੇ ਰੈਲੀ ਜਿਹੜੀ ਹੈ ਇੱਥੇ ਜਗਰਾਵਾਂ ਦੇ ਵਿੱਚ ਚੇਂਜ ਕਰਤੀ। ਹਾਂਜੀ। ਸੋ ਉਹਦਾ ਸਮਾਂ ਵੀ ਬਦਲ ਦਿੱਤਾ ਗਿਆ ਤੇ ਹੁਣ ਜਿਹੜਾ 23 ਫਰਵਰੀ ਨੂੰ ਜਿਹੜੀ ਰੈਲੀ ਹੋਣੀ ਸੀ ਉਹਨਾਂ ਦੀ ਜੀ, ਉਹਦੇ ਚ ਉਹਨਾਂ ਦਾ ਦਾਅਵਾ ਸੀਗਾ ਕਿ ਉੱਥੇ ਘੱਟ ਤੋਂ ਘੱਟ 5 ਲੱਖ ਬੰਦਾ ਜਿਹੜਾ ਉੱਥੇ ਜ਼ਰੂਰ ਪਹੁੰਚੂਗਾ। ਹਾਂਜੀ। ਸੋ ਤੁਸੀਂ ਸਾਰਿਆਂ ਨੇ ਜਿਵੇਂ ਮੀਡੀਆ ਦੀਆਂ ਖਬਰਾਂ ਵੀ ਸੁਣੀਆਂ, ਜਿਹੜਾ ਜੋ ਕੁਝ ਦਿਖਾਇਆ ਵੀ ਗਿਆ ਜੀ ਤੇ ਅੱਧ ਤੋਂ ਜ਼ਿਆਦਾ ਜਿਹੜਾ ਪੰਡਾਲ ਉਹ ਖਾਲੀ ਪਿਆ ਸੀਗਾ। ਤਕਰੀਬਨ 1 ਲੱਖ ਦੀ ਫਿਗਰ ਜਿਹੜੀ ਹੈ ਮੀਡੀਆ ਵੱਲੋਂ ਦਿੱਤੀ ਗਈ ਹੈ। ਹਾਂਜੀ। ਸੋ ਉਹ 1 ਲੱਖ ਦੀ ਜਿਹੜੀ ਫਿਗਰ ਹੈ ਉਹਦੇ ਬਾਰੇ ਜਦੋਂ ਤੁਸੀਂ ਇਨਫੋਰਮੇਸ਼ਨ ਹੈ ਅਸੀਂ ਕਲੈਕਟ ਕੀਤੀ ਹੈ ਤੇ ਉਹਦੇ ਚ ਇਹ ਦੱਸਿਆ ਗਿਆ ਕਿ ਤਕਰੀਬਨ 10,000 ਬੰਦਾ ਜਿਹੜਾ ਉਹ ਪੰਜਾਬ ਪੁਲਿਸ ਤੇ ਹੋਰ ਫੋਰਸਿਸ ਜਿਹੜੀਆਂ ਸੀਗੀਆਂ ਜੀ, ਉਹਨਾਂ ਦੇ ਵਿੱਚ ਵੀ ਜਿਹੜਾ 7500 ਦੇ ਕਰੀਬ ਵਹੀਕਲ ਜਿਹੜੀਆਂ ਸੜਕ ਤੇ ਜਾਂਦੇ ਆ ਉਹਨਾਂ ਨੂੰ ਧੱਕੇ ਨਾਲ ਘੇਰ ਕੇ ਲਿਆ ਕੇ ਉੱਤੇ ਖੜੇ ਕੀਤਾ ਗਿਆ। ਹਾਂਜੀ। ਸੋ ਇਹ ਇੱਕ ਤਰ੍ਹਾਂ ਦਾ ਇਹ ਜਿਹੜਾ ਉਹਨਾਂ ਦਾ ਸ਼ੋਅ ਸੀਗਾ ਇਹ ਟੋਟਲੀ ਫਲॉप ਸੀਗਾ। ਬਿਲਕੁਲ। ਯਾਨੀ ਇਸ ਗੱਲ ਲਈ ਸਾਡੀ ਪਾਰਟੀ ਨੇ, ਪ੍ਰਧਾਨ ਸਾਹਿਬ ਨੇ ਸਾਰੇ ਪੰਜਾਬ ਦੇ ਸਿੱਖਾਂ ਨੂੰ ਤੇ ਪੰਜਾਬੀਆਂ ਨੂੰ ਇਸ ਗੱਲ ਲਈ ਮੁਬਾਰਕਬਾਦ ਵੀ ਦਿੱਤੀ ਹੈ ਕਿ ਉਹਨਾਂ ਨੇ ਇਸ ਕਾਤਲ ਹੈ ਜੀ ਜਿਹੜਾ ਬਾਈਕਾਟ ਕੀਤਾ ਤੇ ਅਕਾਲੀਆਂ ਦੀ ਜਿਹੜੀ ਇਹ ਦੋਹਰੀ ਨੀਤੀ ਹੈ ਜੀ, ਇੱਕ ਪਾਸੇ ਸਿੱਖਾਂ ਦੇ ਹਮਦਰਦ ਹੋਣ ਦੀ ਗੱਲ ਕਰਦੇ ਆ, ਇੱਕ ਪਾਸੇ ਜਿਹੜੇ ਜ਼ਿਮੀਂਦਾਰ ਨੇ ਹਾਂਜੀ ਉਹਨਾਂ ਦੇ ਹਤੈਸ਼ੀ ਹੋਣ ਦਾ ਦਾਅਵਾ ਕਰਦੇ ਆ, ਦੂਸਰੇ ਪਾਸੇ ਜਿੱਥੇ 60,000 ਫਾਰਮਰ ਜਿਹੜੇ ਆ ਉਜਾੜੇ ਜਾ ਰਹੇ ਆ ਜੀ ਔਰ ਉਹਨਾਂ ਦਾ ਕੇਸ ਜਿਹੜਾ ਆ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਪਿਆ ਔਰ ਉਹਨੂੰ ਬੁਲਾ ਕੇ ਇੱਥੇ ਪੰਜਾਬ ਦੇ ਵਿੱਚ ਹਾਂਜੀ ਤੇ ਉਹ ਸਿੱਖਾਂ ਨੂੰ ਇੱਕ ਜਲਾਲਤ ਦੀ ਸਟੇਜ ਤੇ ਲਿਜਾਣਾ ਚਾਹੁੰਦੇ ਆ ਜੀ। ਜਿਵੇਂ ਆਪਣੇ ਸਾਰੇ ਜਿਹੜੇ ਆ ਸਰੋਤੇ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਗਿਆਨ ਹੋਊਗਾ ਕਿ ਜਿੱਥੇ ਮੋਦੀ 2002 ਦੇ ਵਿੱਚ ਘੱਟ ਗਿਣਤੀ ਕੌਮਾਂ ਦਾ ਕਾਤਲ ਹੈ ਜਿਹਦੇ ਚ ਉਹਨਾਂ ਨੇ ਇੱਕ ਗੱਡੀ ਦੇ ਵਿੱਚ ਅੱਗ ਲਗਵਾ ਕੇ ਜਿੱਥੇ 52 ਹਿੰਦੂ ਸਾੜੇ ਗਏ ਤੇ ਉਹਦਾ ਬਦਲਾ ਲੈਣ ਵਾਸਤੇ ਜੀ ਉਹ ਹਿੰਦੂ ਕੌਮ ਨੂੰ ਉਕਸਾਇਆ ਗਿਆ ਤੇ ਉਹਦੇ ਨਾਲ ਹਜ਼ਾਰਾਂ ਜਿਹੜੇ ਮੁਸਲਮਾਨ ਹੈ ਗੁਜਰਾਤ ਦੇ ਵਿੱਚ ਉਹਨਾਂ ਦਾ ਕਤਲੇਆਮ ਹੋਇਆ। ਹਾਂਜੀ। ਉਸ ਤੋਂ ਬਾਅਦ ਪੰਜਾਬੀਆਂ ਦਾ ਜਿਵੇਂ ਉਜਾੜਾ ਕੀਤਾ ਗਿਆ, ਪੰਜਾਬ ਦੇ ਜਿਹੜੇ ਕਿਸਾਨ ਹੈ ਉਹਨਾਂ ਨੇ ਜ਼ਮੀਨਾਂ ਕੋਈ ਧੱਕੇ ਨਾਲ ਨਹੀਂ ਸੀ ਮਲੀਆਂ ਹੋਈਆਂ ਉੱਥੇ ਜੀ। ਉਹਨਾਂ ਨੇ ਜ਼ਮੀਨਾਂ ਆਪਣੀਆਂ ਪੰਜਾਬ ਚੋਂ ਵੇਚ ਕੇ ਉੱਥੇ ਜਾ ਕੇ ਜ਼ਮੀਨਾਂ ਮੁੱਲ ਲਈਆਂ, ਜਿਹੜੇ ਜੰਗਲ ਸੀ ਉਹਨਾਂ ਨੂੰ ਆਬਾਦ ਕੀਤਾ ਹੈ। ਹਾਂਜੀ। ਤੇ ਅੱਜ ਜਦੋਂ ਉਹ ਜ਼ਮੀਨ ਜਿਹੜੀ ਆ ਉਹ ਸੋਨਾ ਉਗਣ ਲੱਗੀ ਹੈ ਤੇ ਹੁਣ ਉਹਨਾਂ ਦੀ ਬਦਨੀਤੀ ਹੋ ਗਈ ਹੈ ਕਿ ਉਹਨਾਂ ਕਿਸਾਨਾਂ ਨੂੰ ਉੱਥੋਂ ਬਦਖਲ ਕਰਕੇ ਨਵੇਂ ਕਾਨੂੰਨਾਂ ਦਾ ਫਤਵਾ ਦੇ ਕੇ ਜੀ ਤੇ ਉਹਨਾਂ ਨੂੰ ਉੱਥੋਂ ਬਦਖਲ ਕੀਤਾ ਜਾ ਰਿਹਾ, ਜਿਹੜੀ ਰਿਟ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਹੈ। ਹਾਂਜੀ। ਔਰ ਹੈਰਾਨੀ ਦੀ ਗੱਲ ਇਹ ਹੈ ਕਿ ਏਡੇ ਵੱਡੇ ਝੂਠ ਬੋਲੇ ਗਏ ਉੱਥੇ ਰੈਲੀ ਦੇ ਵਿੱਚ ਜੀ ਕਿ ਮੈਂ ਜੀ ਸਿੱਖਾਂ ਦਾ ਤੈਸ਼ੀ ਹਾਂ ਤੇ ਮੈਂ ਇੱਕ ਵੀ ਜ਼ਿਮੀਂਦਾਰ ਨੂੰ, ਇੱਕ ਵੀ ਫਾਰਮਰ ਨੂੰ ਉੱਥੋਂ ਜਿਹੜਾ ਨਹੀਂ ਉੱਠਣ ਦਿਆਂਗਾ। ਹਾਂਜੀ। ਸੋ ਇਹ ਗੱਲ ਜਿਹੜੀ ਹੈ ਮੈਨੂੰ ਲੱਗਦਾ ਕਿ ਹਿੰਦੁਸਤਾਨ ਦੇ ਕੋਈ ਵੀ ਬੰਦਾ ਜਿਹੜਾ ਥੋੜੀ ਬਹੁਤੀ ਵੀ ਸੋਝੀ ਰੱਖਦਾ ਜਾਂ ਮੀਡੀਆ ਨਾਲ ਜੁੜਿਆ ਹੋਇਆ ਹੈ ਜੀ ਜੀ, ਉਹ ਇਸ ਗੱਲ ਤੋਂ ਭਲੀ ਭਾਂਤ ਜਾਣਦਾ ਹੈ ਕਿ ਜੋ ਕੁਝ ਉਹ ਘੱਟ ਗਿਣਤੀਆਂ ਨਾਲ ਕਰ ਰਹੇ ਨੇ। ਜਿਹੜਾ ਇੱਕ ਗੱਲ ਮੈਂ ਜ਼ਰੂਰ ਇੱਥੇ ਕਹਿਣੀ ਚਾਹੁੰਦਾ ਆਪਣੇ ਸਰੋਤਿਆਂ ਨੂੰ ਹਾਂਜੀ ਕਿ ਮੋਦੀ ਉਹ ਬੰਦਾ ਹੈ ਜਿਹੜਾ ਕਿ ਇੱਕ ਹਿੰਦੁਸਤਾਨ ਦੀ ਯੂਨਿਟੀ ਨੂੰ ਇਵੇਂ ਡਿਫਾਈਨ ਕਰਦਾ ਹੈ ਹਾਂਜੀ ਕਿ ਇੱਕ ਕੌਮ ਹੋਵੇ, ਇੱਕ ਨੇਸ਼ਨ ਹੋਵੇ, ਇੱਕ ਧਰਮ ਹੋਵੇ, ਇੱਕ ਬੋਲੀ ਹੋਵੇ। ਹਾਂਜੀ। ਸੋ ਜਿਸ ਮੁਲਕ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਰਹਿੰਦੇ, ਹੁਣ ਤਰ੍ਹਾਂ ਦੀਆਂ 14 ਬੋਲੀਆਂ ਜਾਂਦੀਆਂ, ਹੁਣ ਜਿਹੜੇ ਇਲਾਕਿਆਂ ਦੇ ਡਾਇਲੌਗਸ ਨੇ ਉਹ ਵੱਖਰੇ ਨੇ। ਹਾਂਜੀ। ਸੋ ਉਹਨਾਂ ਸਾਰਿਆਂ ਨੂੰ ਖਤਮ ਕਰਕੇ ਉਹ ਹਿੰਦੂਇਜ਼ਮ ਦੇ
ਖਾਰੇ ਸਮੁੰਦਰ ਦੇ ਵਿੱਚ ਡੋਬ ਦੇਣਾ ਚਾਹੁੰਦੇ ਆ। ਜੀ ਬਿਲਕੁਲ। ਇਹ ਗੱਲ ਜਿਹੜੀ ਆ ਅੱਜ ਜਿਹੜੇ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਤੇ ਹਿੰਦੁਸਤਾਨ ਦੇ ਲੋਕਾਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ। ਹਾਂਜੀ। ਕਿ ਜਿਸ ਤਰੀਕੇ ਨਾਲ ਉਹ ਆਪਣੇ ਕੁਨਬੇ ਦੀ, ਆਪਣੇ ਧਰਮ ਦੀ, ਆਪਣੀ ਕੌਮ ਦੀ ਗੱਲ ਕਰ ਰਿਹਾ ਹੈ ਜੀ, ਇਹ ਗੱਲ ਦੁਨੀਆ ਦਾ ਹਰ ਇੱਕ ਬੰਦਾ ਚਾਹੁੰਦਾ ਕਿ ਉਹਦੀ ਕੌਮ ਦੀ, ਉਹਦੀ ਆਪਣੀ ਆਇਡੈਂਟੀਟੀ ਹੋਵੇ, ਉਹਦੇ ਧਰਮ ਦੀ ਕੋਈ ਆਇਡੈਂਟੀਟੀ ਹੋਵੇ। ਹਾਂਜੀ। ਤੇ ਉਹ ਇੱਕੋ ਇੱਕ ਬੰਦਾ, ਇੱਕੋ ਇੱਕ ਸ਼ਾਖ ਹੈ ਪੂਰੇ ਜਿਹੜੇ RSS ਦੇ ਏਜੰਡੇ ਥੱਲੇ ਬੀਜੇਪੀ ਨੂੰ ਪੋਲੀਟੀਕਲ ਲਾਈਨ ਤੇ ਫਰੰਟ ਤੇ ਰੱਖ ਕੇ ਇਹ ਸਾਰੀ ਗੇਮ ਜਿਹੜੀ ਖੇਡੀ ਜਾ ਰਹੀ ਆ। ਜੀ ਬਿਲਕੁਲ। ਜੇ ਇਹਨਾਂ ਦਾ 500 ਸਾਲ ਪੁਰਾਣਾ ਇਤਿਹਾਸ ਵੀ ਦੇਖ ਲਿਆ ਜਾਵੇ ਹਾਂਜੀ, ਤਾਂ ਡੇ 1 ਤੋਂ ਜਿਸ ਦਿਨ ਤੋਂ ਗੁਰੂ ਨਾਨਕ ਸਾਹਿਬ ਨੇ ਮੱਥੇ ਟਿੱਕਾ ਤੇੜ ਧੋਤੀ ਕਖਾਈ ਦੀ ਗੱਲ ਕੀਤੀ ਆ, ਹੱਥ ਛੁਰੀ ਜਗਤ ਕਸਾਈ ਕਿਹਾ ਇਹਨਾਂ ਨੂੰ। ਸੋ ਉਸ ਦਿਨ ਤੋਂ ਲੈ ਕੇ ਇਹ ਕੌਮ ਜਿਹੜੀ ਹੈ ਸਿੱਖੀਜ਼ਮ ਨੂੰ ਖਤਮ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ। ਜੀ ਬਿਲਕੁਲ। ਦੂਸਰੇ ਪਾਸੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਇੱਕ ਉਹਦੇ ਬਰਾਬਰ ਰੈਲੀ ਕਰਨ ਦਾ ਜਿਹੜਾ ਸੱਦਾ ਦਿੱਤਾ ਸੀ, ਬਾਅਦ ਵਿੱਚ ਲੰਬੀ ਵਿਚਾਰ ਤੋਂ ਬਾਅਦ ਹਾਂਜੀ ਇਹ ਫੈਸਲਾ ਕੀਤਾ ਗਿਆ ਕਿ ਜਿਹੜੇ ਜ਼ਿਲ੍ਹਿਆਂ ਦੇ ਜਿਹੜੇ DCs ਨੇ, ਡਿਪਟੀ ਕਮਿਸ਼ਨਰ ਨੇ, ਉਹਨਾਂ ਨੂੰ ਮੈਮੋਰੈਂਡਮ ਦਿੱਤੇ ਜਾਣ, ਉਹਨਾਂ ਦੇ ਮੂਹਰੇ ਮੁਜ਼ਾਹਰਾ ਕੀਤਾ ਜਾਵੇ ਤਾਂ ਕਿ ਜਿਹੜੀ ਮੈਕਸਿਮਮ ਜਿਹੜੀ ਪੁਲਿਸ ਫੋਰਸ ਆ ਉਹਨੂੰ ਉੱਥੇ ਜਿਹੜਾ ਬਿਜ਼ੀ ਕਰ ਦਿੱਤਾ ਜਾਵੇ ਤਾਂ ਇਹਦੀ ਰੈਲੀ ਜਿਹੜੀ ਹੈ ਉਹ ਉਨੀ ਨਾ ਭਰ ਸਕੇ ਜਾਂ ਉਹ ਜਿਹੜਾ ਸ਼ੋਅ ਜਿਹੜਾ ਫਲਾਪ ਹੋਵੇ। ਸੋ ਇਹ ਗੱਲ ਜਿਹੜੀ ਆ ਤਕਰੀਬਨ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਇਹ ਕਾਮਯਾਬ ਰਹੀ ਹੈ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਅਸੀਂ ਬਾਕੀ ਪੰਥਕ ਮੁੱਦਿਆਂ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗੇ। ਜਿਵੇਂ ਮੀਡੀਆ ਰਿਪੋਰਟਸ ਅਨੁਸਾਰ ਅੰਮ੍ਰਿਤਸਰ ਤਰਨਤਾਰਨ ਸੜਕ ਦੇ ਸਥਿਤ ਨਵੰਬਰ 84 ਸਿੱਖ ਨਸਲਕੁਸ਼ੀ ਦਾ ਸ਼ਿਕਾਰ ਪਰਿਵਾਰਾਂ ਲਈ ਬਣੀ ਸਿੱਖ ਸ਼ਹੀਦ ਪਰਿਵਾਰ ਕਾਲੋਨੀ ਵਿੱਚ ਸਾਬਕਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਪੂਰਨ ਸਿੰਘ ਵੱਲੋਂ ਨਜਾਇਜ਼ ਕਬਜ਼ੇ ਕੀਤੇ ਗਏ ਹਨ। ਇਹਨਾਂ ਕਬਜ਼ਿਆਂ ਦਾ ਵਿਰੋਧ ਕਰ ਰਹੇ ਪੀੜਤਾਂ ਵਿੱਚੋਂ ਭਾਈ ਹਰਪਾਲ ਸਿੰਘ ਉੱਪਰ, ਪੂਰਨ ਸਿੰਘ ਅਤੇ ਉਸਦੇ ਪੁੱਤਰ ਅਜਾਇ ਸਿੰਘ ਤੇ ਹੋਰ ਗੁੰਡਿਆਂ ਨੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਥੋੜਾ ਜਿਹਾ ਆਪਣੇ ਸਰੋਤਿਆਂ ਨੂੰ ਪਿੱਛੇ ਲੈ ਕੇ ਜਾਣਾ ਚਾਹੁੰਦਾ। ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਬਲੂ ਸਟਾਰ ਆਪਰੇਸ਼ਨ, ਜੀ ਸਾਡੇ ਸਰੋਤਿਆਂ ਨੂੰ ਇੱਕ ਤਾਂ ਬਹੁਤ ਜਿਹੜੇ ਜੰਗ ਏਜ ਨੇ ਉਹਨਾਂ ਨੂੰ ਤਾਂ ਇਹਦੇ ਬਾਰੇ ਨਹੀਂ ਪਤਾ ਹੋਊਗਾ, ਜਿਹੜੇ 45 ਪਲੱਸ ਨੇ ਉਹਨਾਂ ਨੂੰ ਇਹਦੇ ਬਾਰੇ ਜ਼ਰੂਰ ਜਾਣਕਾਰੀ ਹੋਊਗੀ। ਹਾਂਜੀ। ਕਿ ਜਦੋਂ ਸਰਬੱਤ ਖਾਲਸਾ ਬੁਲਾਇਆ ਗਿਆ ਉਸ ਤੋਂ ਇਹ ਗਿਆਨੀ ਪੂਰਨ ਸਿੰਘ ਨੇ ਬੜਾ ਅੱਡੀਆਂ ਚੱਕ ਕੇ ਇਹ ਗੱਲ ਕਹੀ ਕਿ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਇੱਕ ਫੌਜ ਦੀ ਜੀਪ ਜਿਹਦੇ ਵਿੱਚ 5 ਫੌਜੀ ਸੀਗੇ, 6ਵੇਂ ਸੰਤ ਜਰਨੈਲ ਸਿੰਘ ਸੀ, ਉਸ ਜੀਪ ਦੇ ਵਿੱਚ, ਫੌਜੀਆਂ ਦੀ ਜੀਪ ਦੇ ਵਿੱਚ ਬੈਠ ਕੇ ਉੱਥੋਂ ਨਿਕਲ ਗਏ ਤੇ ਉਹ ਪਾਕਿਸਤਾਨ ਚਲੇ ਗਏ ਆ। ਹਾਂਜੀ। ਸੋ ਇਹ ਪਹਿਲੀ ਵਾਰੀ ਇਹ ਗੱਲ ਲੋਕਾਂ ਦੇ ਸਾਹਮਣੇ ਆਈ ਕਿ ਇਹ ਬੰਦਾ ਜਿਹੜਾ ਏਜੰਸੀਆਂ ਦਾ ਪਾਲਿਆ ਹੋਇਆ ਹੈ। ਜੀ। ਸੋ ਉਸ ਤੋਂ ਬਾਅਦ ਲਗਾਤਾਰ ਇਹਨਾਂ ਨੇ ਧਾਰਮਿਕ ਤੌਰ ਤੇ ਇੰਨੀ ਦੁਬਿਧਾ ਜਿਹੜੀ ਸਿੱਖਾਂ ਦੇ ਵਿੱਚ ਖੜੀ ਕੀਤੀ। ਇਹ ਜਿਹੜਾ ਐਲਾਨ ਹੈ ਕਿ ਸਿੱਖ ਜਿਹੜੇ ਆ ਉਹ ਲਵ ਕੁਸ਼ ਦੀ ਔਲਾਦ ਨੇ, ਉਹ ਵੀ ਇਸੇ ਦੀ ਕਰਤੂਤ ਸੀ। ਜੀ। ਸੋ ਉਸ ਤੋਂ ਬਾਅਦ ਜਿਵੇਂ ਲਗਾਤਾਰ ਜਿਹੜਾ ਇਹ ਬੀਬੀ ਜਗੀਰ ਕੌਰ ਨੂੰ ਜਾ ਕੇ ਨਾਗਪੁਰ ਤੋਂ ਇੱਕ ਫੈਕਸ ਹੁਕਮਨਾਮਾ ਜਾਰੀ ਕੀਤਾ ਕਿ ਇਹਨੂੰ ਪੰਥ ਚੋਂ ਛੇਕ ਦਿੱਤਾ ਗਿਆ, ਇਹਨੂੰ ਉਹਦੇ ਤੋਂ ਪ੍ਰਧਾਨਗੀ ਤੋਂ ਲਾਹ ਦਿੱਤਾ ਗਿਆ। ਸੋ ਇਹੋ ਜਿਹੀਆਂ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਦੀਆਂ ਧੱਜੀਆਂ ਉਡਾਉਣ ਵਾਲੀਆਂ ਗੱਲਾਂ ਜਾਂ ਸਿੱਖਾਂ ਦੇ ਸਿਧਾਂਤਾਂ ਦੀਆਂ ਧੱਜੀਆਂ ਉਡਾਉਣ ਵਾਲੀਆਂ ਗੱਲਾਂ ਇਹ ਪਿਛਲੇ 30 ਸਾਲ ਤੋਂ ਕਰ ਰਿਹਾ ਹੈ। ਜੀ। ਸੋ ਜਿਹੜੀ ਹੁਣ ਇਹਨੇ ਕਰਤੂਤ ਕੀਤੀ ਹੈ, ਮੈਂ ਇਹ ਗੱਲ ਆਪਣੇ ਕਈ ਭਰਾਵਾਂ ਨਾਲ ਕੀਤੀ ਹੈ, ਹੁਣ ਮੈਂ ਮੀਡੀਆ 'ਚ ਵੀ ਆਪਣੇ ਸਰੋਤਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਇਹ ਇੱਕ ਇਕੱਲਾ ਨਹੀਂ ਹੈਗਾ ਜਿਹੜਾ ਏਜੰਸੀਆਂ ਦਾ ਪਾਲਿਆ ਹੋਇਆ। ਤੁਸੀਂ ਇਹ ਦੇਖੋ ਕਿ ਪ੍ਰੋਫੈਸਰ ਮਨਜੀਤ ਸਿੰਘ ਲੱਖਾਂ ਡਾਲਰ ਬਾਹਰਲੇ ਮੁਲਕਾਂ ਤੋਂ ਇਕੱਠੇ ਕਰਕੇ, ਕਰੋੜਾਂ ਅਰਬਾਂ ਰੁਪਈਆ ਪੰਜਾਬ 'ਚੋਂ ਇਕੱਠਾ ਕਰਕੇ ਇੱਕ ਉਹਨੇ ਆਪਣਾ ਟਰਸਟ ਬਣਾ ਕੇ ਉਹਦੇ ਰਾਹੀਂ ਉੱਥੇ ਜ਼ਮੀਨਾਂ ਲੈ ਕੇ ਪਲਾਟ ਕੱਟ ਕੇ ਉਹਨੇ ਕਰੋੜਾਂ ਅਰਬਾਂ ਰੁਪਈਆ ਜਿਹੜਾ ਉਹਨੇ ਜਮ੍ਹਾਂ ਕੀਤਾ ਹੈ। ਜੀ। ਅੱਜ ਉਹ ਮੇਮਣਾ ਜਿਹਾ ਬਣ ਕੇ ਕਦੀ ਕਿਸੇ ਗੁਰਦੁਆਰੇ 'ਚ ਜਾ ਕੇ ਇਕੱਠਾ ਕਰਦਾ, ਕਦੀ ਕਿਤੇ ਜਾ ਕੇ ਕਰਦਾ ਹੈ। ਹਾਂਜੀ। ਉਸ ਤੋਂ ਬਾਅਦ ਚਾਹੇ ਵਿਦਾਂਤੀ ਦੀ ਗੱਲ ਕਰ ਲਈਏ ਜਾਂ ਅੱਜ ਦਾ ਜਿਹੜਾ ਜਥੇਦਾਰ ਇਹਦੀ ਗੱਲ ਕਰ ਲਈਏ, ਜੀ, ਇਹ ਸਾਰੇ ਇਹਨਾਂ ਦਾ ਕਿਰਦਾਰ ਜਿਹੜਾ ਇੱਕੋ ਹੀ ਆ, ਕਿਤੇ 19-21 ਦਾ ਫਰਕ ਹੋ ਸਕਦਾ ਹੈ। ਬਿਲਕੁਲ। ਜੋ ਕੁਛ ਇਹਨਾਂ ਨੇ ਉੱਥੇ ਕੀਤਾ ਹੈ, ਜੋ ਕੁਛ ਜਿਹੜੇ ਦਿੱਲੀ ਦੇ ਵਿੱਚ ਜਿਹੜੇ ਦੰਗੇ ਤੇ ਨਹੀਂ ਕਹਿ ਸਕਦੇ, ਜਿਹੜੇ ਜੈਨੋਸਾਈਡ ਦੇ ਜਿਹੜੇ ਪੀੜਤ ਲੋਕ ਸੀਗੇ,
ਉਹਨਾਂ ਦੀ ਪਹਿਲਾਂ ਤਾਂ ਉਹਨਾਂ ਦੇ ਨਾਲ ਜੋ ਕੁਝ ਵਾਪਰਿਆ, ਜੋ ਕੁਝ ਹਿੰਦੁਸਤਾਨ ਦੀ ਸਰਕਾਰ ਨੇ ਕੀਤਾ, ਜੋ ਕੁਝ ਕਾਂਗਰਸ ਪਾਰਟੀ ਨੇ ਕੀਤਾ, ਜੇ ਮੈਂ ਕਹਾਂ ਬੀਜੇਪੀ ਤੇ ਬਾਕੀ ਜਿੰਨੇ ਵਿਪਰ ਜਿਹੜੀ ਇਹ ਕੌਮ ਸੀਗੀ, ਜੋ ਕੁਝ ਇਹਨਾਂ ਨੇ ਉੱਥੇ ਸਿੱਖਾਂ ਨਾਲ ਕੀਤਾ ਹੈ ਉਹ ਇੱਕ ਪੂਰੀ ਦੀ ਪੂਰੀ ਜਨਰੇਸ਼ਨ ਖਤਮ ਕਰਕੇ ਰੱਖ ਦਿੱਤੀ ਉਹਨਾਂ ਨੇ। ਔਰ ਜੋ ਕੁਝ ਉਹਨਾਂ ਨੇ ਹੋਇਆ ਉਹ ਅੱਜ ਰੋਜ਼ ਇਹ ਜਿਹੜੀਆਂ ਆਪਣੀਆਂ ਵੋਟਾਂ ਬਟੋਰਨ ਵਾਸਤੇ ਕਦੀ ਕਾਂਗਰਸ ਤੇ ਕਦੀ ਬਾਦਲ ਰੋਜ਼ ਟੀਵੀ ਮੂਹਰੇ ਆ ਕੇ ਜਿਹੜਾ ਉਹ ਬਿਆਨਬਾਜ਼ੀ ਕਰ ਰਿਹਾ ਜੀ। ਬਿਲਕੁਲ। ਪਰ ਉਹਨਾਂ ਪਰਿਵਾਰਾਂ ਦੀ ਬਾਂਹ ਅੱਜ ਤੱਕ ਵੀ ਕਿਸੇ ਨੇ ਨਹੀਂ ਫੜੀ। ਉਹਨਾਂ ਬੀਬੀਆਂ ਨੂੰ ਜਦੋਂ ਉਹ ਜਾ ਕੇ ਅਕਾਲ ਤਖਤ ਤੇ ਜਾ ਕੇ ਬਦਾਂਤੀ ਨੂੰ ਮਿਲੀਆਂ ਤੇ ਜਿਹੜੀ ਗੱਲ ਉਸ ਵੇਲੇ ਮੀਡੀਆ 'ਚ ਆਈ ਕਿ ਬਦਾਂਤੀ ਨੇ ਇਹ ਗੱਲ ਕਹੀ ਕਿ ਇਹ ਰੰਡੀਆਂ ਨੇ ਮੇਰਾ ਸਿਰ ਖਾਧਾ ਹੋਇਆ। ਸੋ ਇਹ ਕਿਰਦਾਰ ਹੈ ਇਹਨਾਂ ਜਥੇਦਾਰਾਂ ਦਾ, ਜਿਹੜਾ ਗਿਆਨੀ ਜਿਹੜਾ ਆਪਣਾ ਗਿਆਨੀ ਤਾਂ ਚਲੋ ਹੁਣ ਨਹੀਂ ਇਹਨੂੰ ਕਹਿਣਾ ਚਾਹੀਦਾ, ਜਿਹੜਾ ਪੂਰਨ ਸਿੰਘ ਹੈ ਇਹਦੇ ਬਾਰੇ ਪ੍ਰੋਫੈਸਰ ਸਵਰਨ ਸਿੰਘ ਜੀ ਚੂਸਲੇਵੜ ਪ੍ਰਿੰਸੀਪਲ ਸਾਹਿਬ ਉਹਨਾਂ ਨੇ ਇੱਕ ਰੇਡੀਓ ਟਾਕ ਦੇ ਵਿੱਚ ਮੇਰੇ ਨਾਲ ਗੱਲਬਾਤ ਕਰਦਿਆਂ ਇੱਕ ਗੱਲ ਕਹੀ ਸੀ ਕਿ ਅਸੀਂ ਸਿੱਖ ਕੌਮ ਜਿਹੜੀ ਆ, ਸਾਡਾ ਗੁਰੂ ਸਾਹਿਬ ਸਾਨੂੰ ਅਲਾਉ ਨਹੀਂ ਕਰਦਾ ਕਿ ਅਸੀਂ ਜਾਤ ਦੇ ਆਧਾਰ ਤੇ, ਕਿੱਤੇ ਦੇ ਆਧਾਰ ਤੇ, ਰੰਗ ਦੇ ਆਧਾਰ ਤੇ ਕਿਸੇ ਦੇ ਕੋਲ ਕਮੈਂਟ ਕਰੀਏ। ਬਿਲਕੁਲ ਜੀ। ਪਰ ਇਹਨਾਂ ਨੇ ਜਿੰਨਾ ਕੁ ਸਿੱਖੀ ਦਾ ਨੁਕਸਾਨ ਕੀਤਾ ਹੈ ਉਹਦੇ ਆਧਾਰ ਤੇ ਉਹ ਕਹਿੰਦੇ ਮੈਨੂੰ ਇਹ ਗੱਲ ਕਹਿਣੀ ਪਊਗੀ ਕਿ ਇੱਕ ਖੱਚਰਾਂ ਵਾਹੁਣ ਵਾਲਾ ਬੰਦਾ ਜਿਹੜਾ, ਇੱਕ ਗਧੇ ਹੱਕਣ ਵਾਲਾ ਬੰਦਾ ਜਿਹੜਾ ਹੈ ਉਹ ਅਕਾਲ ਤਖਤ ਦਾ ਜਥੇਦਾਰ ਬਣੂਗਾ ਤਾਂ ਫਿਰ ਕੌਮ ਦੀ ਹਾਲਤ ਜਿਹੜੀ ਹੈ ਇਹੋ ਜਿਹੀ ਹੋਊਗੀ। ਬਿਲਕੁਲ ਵੀਰ ਜੀ, ਬਿਲਕੁਲ ਵੀਰ ਜੀ। ਜੋ ਕੁਝ ਉਹਦੇ ਪੁੱਤਰ ਨੇ ਕੈਨੇਡਾ 'ਚ ਕੀਤਾ ਹੈ ਉਹ ਕਿਸੇ ਤੋਂ ਭੁੱਲਿਆ ਨਹੀਂ ਹੈ, ਬਿਲਕੁਲ ਤਾਜ਼ੀ ਖਬਰ ਹੈ ਤੇ ਜਿਹੜੀ ਉਹ ਵੱਧ ਚੱਲਣੀ ਦੇ ਵਿੱਚ ਜੇ ਸਾਡੇ ਅੱਜ ਦੇ ਪ੍ਰਚਾਰਕ, ਅੱਜ ਦੇ ਕੀਰਤਨੀਏ ਔਰ ਜਿਹੜੇ ਆਪਣੇ ਨਾਂ ਦੇ ਨਾਲ ਇਹ ਜੋੜਦੇ ਆ ਕਿ ਇਹ ਦਰਬਾਰ ਸਾਹਿਬ ਦਾ ਹਜ਼ੂਰੀ ਰਾਗੀ ਹੈ, ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੈ। ਹੁਣ ਅੱਜ ਸਿੱਖ ਕੌਮ ਨੂੰ ਇਹ ਸੋਚਣਾ ਪਏਗਾ ਕਿ ਭਾਈ ਜੇ ਅਸੀਂ ਅਕਾਲ ਤਖਤ ਸਾਹਿਬ ਦੀ ਮਾਨ ਮਰਜ਼ਾਦਾ ਨੂੰ ਕਾਇਮ ਰੱਖਣਾ ਹੈ ਤਾਂ ਇਹ ਜਿਹੇ ਬੰਦਿਆਂ ਨੂੰ ਜਿਹੜੀ ਬਣਦੀ ਸਜ਼ਾ ਉਹ ਦੇਣੀ ਪਏਗੀ ਔਰ ਤਾਂ ਹੀ ਇਹ ਸਿੱਖ ਕੌਮ ਜਿਹੜੀ ਆ ਆਪਣੀ ਡਿਗਨਿਟੀ ਉਹਨੂੰ ਕਾਇਮ ਰੱਖ ਸਕੂਗੀ। ਬਿਲਕੁਲ ਵੀਰ ਜੀ, ਕਿਉਂਕਿ ਸਾਡੇ ਵਾਲੇ ਜਿਹੜੇ ਸਿੱਖ ਨੇ ਉਹ ਹਮੇਸ਼ਾ ਜਥੇਦਾਰਾਂ ਦੇ ਹਰ ਹੁਕਮ ਨੂੰ ਸਿਰ ਮੱਥੇ ਲਗਾਉਂਦੇ ਨੇ, ਪਰ ਜਿਹੜਾ ਸ਼ਰਮਸਾਰ ਏਦਾਂ ਦੇ ਵਾਕਿਆ ਕਰਦੇ ਨੇ ਇਸ ਨਾਲ ਅਸੀਂ ਵੀ ਸਾਰੀ ਪੂਰੀ ਸਿੱਖ ਕੌਮ ਸ਼ਰਮਸਾਰ ਹੁੰਦੀ ਹੈ। ਵੀਰ ਜੀ ਸਾਡੇ ਕੋਲ ਇਸ ਵਾਕਿਏ ਦੇ ਉੱਪਰ ਬਹੁਤ ਸਾਰੇ ਸਵਾਲ ਨੇ, ਪਰ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ ਤੇ ਮੈਂ ਤੁਹਾਡੇ ਕੋਲ ਅੱਜ ਇੱਥੇ ਹੀ ਇਜਾਜ਼ਤ ਲੈਣੀ ਆ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦਾ ਸਮੂਹ ਟੀਮ ਦਾ ਜੀ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਵੀਰ ਜੀ। ਫਤਿਹ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ। ਮੰਡੇ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।